ਟੈਕਨੋਲੋਜੀ ਦੀ ਗੱਲ ਕਰਦੇ ਆ। ਜਿਹੜੀ ਟਰੱਕਿੰਗ ਇੰਡਸਟਰੀ ਆ ਉਹ ਵੀ ਟੈਕਨੋਲੋਜੀ ਦੇ ਕਹਿ ਲਓ ਵੀ ਚੇਂਜਸ ਚੋਂ ਜਾਂ ਟਰਾਂਜੀਸ਼ਨ ਦੇ ਵਿੱਚੋਂ ਲੰਘ ਰਹੀ ਆ। ਅਮਰੀਕਾ ਦਾ ਜਿਹੜਾ એનર્ਜੀ ਡਿਪਾਰਟਮੈਂਟ ਆ ਉਹਨਾਂ ਦਾ ਟਿੱਲ ਦਾ ਜ਼ੋਰ ਲੱਗਾ ਪਿਆ ਆ ਵੀ ਅਸੀਂ ਈਵੀ ਟਰੱਕਸ ਆ ਉਹ ਲੈ ਆਉਣੇ ਆ। ਇਸ ਬਾਬਤ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਤਕਰੀਬਨ $2 ਬਿਲੀਅਨ ਦੀਆਂ ਜਿਹੜੀਆਂ ਗ੍ਰਾਂਟਸ ਆ ਉਹ ਦਿੱਤੀਆਂ ਨੇ 8 ਸੂਬਿਆਂ ਦੇ ਵਿੱਚ ਵੱਖ-ਵੱਖ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਰਸ ਨੂੰ, ਤਾਂ ਜੋ ਜਿਨ੍ਹਾਂ ਦਾ ਕੰਮ ਠੱਪ ਪਿਆ ਉਹਨੂੰ ਰੀਸਟਾਰਟ ਕਰ ਲੈਣ ਤੇ ਜਾਂ ਜਿਹੜਾ ਚੱਲ ਰਿਹਾ ਹੈ ਤੇ ਉਹਨੂੰ ਐਕਸਪੈਂਡ ਕਰਨ। ਜਨਰਲ ਮੋਟਰ, ਫੀਅਟ, ਵੋਲਵੋ ਤੇ ਹੋਰ ਜਿਹੜੇ ਕਾਰ ਮੇਕਰਸ 8 ਸਟੇਟਾਂ ਦੇ ਵਿੱਚ, ਉਹਨਾਂ ਦੇ ਵਿੱਚ ਇਹਨਾਂ ਨੇ ਮਨੀ ਜਿਹੜੀ ਉਹ ਲਾਈ ਆ। ਤੇ ਖਾਸ ਕਰਕੇ ਉਹ ਜਿਹੜੇ ਸੂਬੇ ਆ ਜਿਹੜੀਆਂ ਪ੍ਰੈਜ਼ੀਡੈਂਸ਼ੀਅਲ ਬੈਟਲ ਗਰਾਊਂਡਸ ਆ, ਮਿਸ਼ੀਗਨ, ਪੈਂਸਲਵੇਨੀਆ, ਜਾਰਜੀਆ। એનર્ਜੀ ਡਿਪਾਰਟਮੈਂਟ ਕਹਿੰਦੇ $1.7 ਬਿਲੀਅਨ ਦੇ ਜਿਹੜੀਆਂ ਗ੍ਰਾਂਟਸ ਆ ਉਹ ਦੇਣ ਜਾ ਰਹੇ ਆ। ਕਹਿੰਦੇ ਵੀ ਯੂਐਸ ਇਕੋਨਮੀ ਨੂੰ ਅਸੀਂ ਲੌਂਗ ਡਰਾਈਵ ਕਰਨਾ ਚਾਹੁੰਦੇ ਆ ਤੇ ਆਟੋ ਬੇਸਡ ਕਮਿਊਨਿਟੀਜ਼ ਦੇ ਵਿੱਚ ਹਜ਼ਾਰਾਂ ਹੀ ਜਿਹੜੀਆਂ ਨਵੀਆਂ ਯੂਨੀਅਨ ਜੌਬਸ ਆ ਉਸ ਦੇ ਵਿੱਚ ਐਡ ਹੋਣਗੀਆਂ। ਤੇ ਇਸ ਤੋਂ ਇਲਾਵਾ ਕਹਿੰਦੇ ਵੀ ਜਿਹੜੀਆਂ ਈਵੀ ਫੈਸਿਲਿਟੀਜ਼ ਓਹਾਇਓ, ਇਲੀਨੋਇਸ ਤੇ ਇੰਡੀਆਨਾ, ਮੈਰੀਲੈਂਡ, ਵਰਜੀਨੀਆ, ਇੱਥੇ ਵੀ ਜਿਹੜੀ ਆ ਉਹ ਮਨੀ ਸਪੈਂਡ ਜਿਹੜੀ ਉਹ ਕੀਤੀ ਜਾ ਰਹੀ ਆ, ਇਹਨਾਂ ਨੂੰ ਦਿੱਤੀ ਜਾ ਰਹੀ ਆ। ਵੋਲਵੋ ਗਰੁੱਪ ਨੂੰ $208 ਮਿਲੀਅਨ 3 ਮੈਨੂਫੈਕਚਰਿੰਗ ਫੈਸਿਲਿਟੀਜ਼ ਨੂੰ ਅਪਗ੍ਰੇਡ ਕਰਨ ਦੇ ਲਈ ਹੋਊਗਾ, ਜਿੱਥੇ ਮੈਕ ਤੇ ਵੋਲਵੋ ਦੇ ਹੈਵੀ ਡਿਊਟੀ ਟਰੱਕ ਬਣਦੇ ਨੇ। ਬਿਲਕੁਲ ਬਹੁਤ ਤੇਜ਼ੀ ਆ ਰਹੀ ਹੈ ਇਹ ਨਹੀਂ, ਇਹ ਮੈਂ ਸਿੱਧੀ ਗੱਲ ਦੱਸਾਂ, ਇਹ ਤਰੀਕਾ ਹੈਗਾ ਡਿਸਟ੍ਰੀਬਿਊਟ ਦਾ ਵੈਲਥ ਟੂ ਦਾ ਵੈਲਥੀ ਜੀ। ਠੀਕ ਆ, ਇਹ ਕੁਛ ਨਹੀਂਗਾ। ਇਹ ਜਿਹੜਾ ਦੇਖੋ, ਜਿੰਨੀ ਦੇਰ ਤੱਕ ਤੁਸੀਂ ਕਾਮਨ ਸੈਂਸ ਯੂਜ਼ ਕਰੋ ਕਿ ਸਾਡੇ ਕੋਲ ਘਰਾਂ ਵਾਸਤੇ ਇਨਫ ਬਿਜਲੀ ਨਹੀਂ ਹੈਗੀ, ਠੀਕ ਆ, ਕਾਮਨ ਸੈਂਸ ਯੂਜ਼ ਕਰੋ ਕਿ ਇਹ ਜਿਹੜੀ ਬੈਟਰੀ ਆ ਇਹ ਵੇ ਮੋਰ ਨੁਕਸਾਨ ਕਰਦੀ ਆ ਜਦੋਂ ਇਹਨੂੰ ਡਿਸਪੋਜ਼ ਕਰਨਾ ਪਿਆ, ਵੇ ਮੋਰ। ਠੀਕ ਆ, ਅੱਜ ਅਸੀਂ ਫੋਸਲ ਫਿਊਲ ਤੋਂ ਅਸੀਂ ਪਰੇ ਹੋ ਕੇ ਕਹਿੰਦੇ ਆ ਵੀ ਅਸੀਂ ਐਨਰਜੀ ਐਫੀਸ਼ੀਐਂਟ ਬਣਨਾ। ਐਨਰਜੀ ਐਫੀਸ਼ੀਐਂਟ ਕਿਹੜੇ ਪਾਸੇ ਬਣਨਾ? ਇਨਫਰਾਸਟਰਕਚਰ ਸਾਡੇ ਕੋਲ ਨਹੀਂ ਹੈਗਾ। ਟਰੱਕ ਜਿੰਨਾ ਟਾਈਮ ਚਾਰਜ ਕਰਨ ਨੂੰ ਲੈਂਦੇ ਆ, ਜਿੰਨੀਆਂ ਚੀਜ਼ਾਂ ਇਲੈਕਟ੍ਰਿਕ ਵਹੀਕਲ ਨਾਲ ਠੰਡ ਦੇ ਵਿੱਚ, ਸਵਾਏ ਕਹਿ ਲਓ ਵੀ ਆਪਣਾ ਵੈਸਟ ਕੋਸਟ ਕੈਲੀਫੋਰਨੀਆ ਵਾਲਾ ਵੈਦਰ ਨੂੰ ਛੱਡ ਕੇ ਹੋਰ ਸਾਰੇ ਕੰਟਰੀ ਦੇ ਵਿੱਚ, ਟੈਕਸਸ ਵਾਲੇ ਪਾਸੇ ਅੱਤ ਗਰਮੀ, ਉੱਪਰ ਅੱਤ ਠੰਡ। ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਦੇਖੋ, ਜਿਹੜੇ ਜੈਨੂਇਨ ਤਰੀਕੇ ਹੈਗੇ ਆ ਨਾ, ਉਹਦੇ ਤੇ ਕੰਮ ਕਰਨਾ ਚਾਹੀਦਾ। ਇਲੈਕਟ੍ਰੀਫਿਕੇਸ਼ਨ ਜਿਹੜੀ ਹੈ ਨਾ, ਇਹ ਪਾਗਲਪੰਥੀ ਹੋ ਗਈ, ਇੱਕਦਮ ਪਾਗਲਪੰਥੀ ਕਰਤੀ ਕਿ ਸਿੱਧਾ ਹੀ ਡੀਜ਼ਲ ਨੂੰ ਛੱਡ ਕੇ ਤੇ ਇਲੈਕਟ੍ਰਿਕ ਬਣਾ ਦੇਣਾ, ਹਾਈਬ੍ਰਿਡ ਛੱਡ ਹੀ ਗਏ ਵਿੱਚੋਂ। ਹਾਈਬ੍ਰਿਡ, ਦੇयर ਯੂ ਗੋ, ਦੈਟਸ ਦਾ ਕੀ। ਅੱਜ ਦੀ ਤਰੀਕ ਦੇ ਵਿੱਚ ਕਾਰਾਂ ਦਾ ਸਾਰਿਆਂ ਨਾਲੋਂ ਵੱਡਾ ਮੈਨੂਫੈਕਚਰ ਟੋਯੋਟਾ ਜਿਹੜਾ ਆ, ਉਹ ਫੁੱਲੀ ਇਲੈਕਟ੍ਰਿਕ ਕਾਰ ਬਣਾ ਹੀ ਨਹੀਂ ਰਿਹਾ। ਕਿਉਂ ਨਹੀਂ ਬਣਾ ਰਿਹਾ? ਕਿਉਂਕਿ ਪਤਾ ਨਹੀਂ ਚੱਲਣੀ ਹੈ, ਨਈ ਚੀਜ਼ ਚੱਲਣੀ। ਇਹ ਦਿਸ ਇਜ਼ ਨਾਟ ਈਵਨ ਫੀਜ਼ੀਬਲ, ਡੂਏਬਲ ਹੀ ਨਹੀਂ ਹੈਗੀ। ਇਹ ਧੱਕੇ ਦੇ ਨਾਲ ਥੋਪੀ। ਹੁਣ ਜਿੰਨੇ ਟੈਸਲਾ ਵਾਲੇ ਆ, ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ, ਚਾਰਜਿੰਗ ਤੋਂ ਅੱਤ ਦੁਖੀ ਆ, ਕਹਿਣ ਚਾਹੇ ਨਾ ਕਹਿਣ, ਉਹ ਵੱਖਰੀ ਗੱਲ ਆ। ਇੱਕ ਇਹ ਵੀ ਚੀਜ਼ ਨਾਲ ਹੁਣ ਰੀਸੈਂਟਲੀ ਐਡ ਹੀ ਕਰਦੇ ਜਾਈਏ, ਚਾਰਜਿੰਗ ਤੋਂ ਦੁਖੀ ਆ। ਗਰਮੀ ਇੰਨੀ ਪਈ ਆ, ਹੀਟ ਵੇਵ ਦੇ ਵਿੱਚ 30% ਬੈਟਰੀ ਉਹਨਾਂ ਦੀ ਬੈਟਰੀ ਨੂੰ ਕੂਲ ਕਰਨ ਦੇ ਵਿੱਚ ਲੱਗ ਰਹੀ ਹੈ। ਜਸਟ ਇਮੈਜਿਨ, ਤੁਹਾਡੀ ਰੇਂਜ 30% ਸਿਰਫ ਉਹਨੂੰ ਠੰਡਿਆਂ ਰੱਖਣ ਦੇ ਲਈ ਤੁਸੀਂ ਲੂਜ਼ ਕਰ ਰਹੇ ਆ। ਸੋ ਜੇ ਕਿਤੇ ਫਸ ਗਏ ਤਾਂ ਫਿਰ ਕਿੱਥੇ? ਸਾਰੀ ਦਿਹਾੜੀ ਕਾਰ ਖੜੀ ਆ ਨਾ, ਉਹਨੇ 30% ਤੁਹਾਡੀ ਬੈਟਰੀ ਸਾਰੀ ਦਿਹਾੜੀ 'ਚ ਆਪੇ ਖਾ ਜਾਣੀ, ਸਿਰਫ ਕਾਰ ਨੂੰ ਠੰਡੀ ਰੱਖਣ, ਬੈਟਰੀਆਂ ਨਾਲ ਕਿਤੇ ਗਰਮ ਹੋ ਕੇ ਅੱਗ ਲੱਗ ਜਾਏ। ਅੱਛਾ, ਤੁਸੀਂ ਇਹ ਗੱਲ ਦੱਸੋ ਮੈਨੂੰ ਵੀ ਐਡੀ ਆਪਣੇ ਆਪ ਨੂੰ ਐਡੇ ਟੈਕਨੋਲੋਜੀ ਸੈਵੀ ਕਹਿੰਦੇ ਆ, ਕਿਉਂ ਨਹੀਂ ਟੈਸਲਾ ਕਾਰ ਨੂੰ ਉੱਤੇ ਇਹਦੇ ਉਹ ਕਿਉਂ ਨਹੀਂ ਲਾਇਆ, ਆਪਣਾ ਸੋਲਰ ਦੇ ਪੈਨਲ ਕਿਉਂ ਨਹੀਂ ਲਾ ਰਹੇ? ਕਿਉਂਕਿ ਸੋਲਰ ਦੇ ਪੈਨਲ ਲਾਉਣਗੇ, ਆਪੇ ਚਾਰਜ ਹੁੰਦੀ ਰਹੂਗੀ, ਉਹਨਾਂ ਦੇ ਚਾਰਜਿੰਗ ਸਟੇਸ਼ਨ ਤੇ ਕੌਣ ਜਾਊਗਾ? ਠੀਕ ਹੈ ਨਾ। ਇਹ ਉਹਨਾਂ ਨੇ ਲੋਕਾਂ ਨੂੰ ਇੱਕ ਗੱਡੀ ਵੇਚੀ ਜਿਹਦਾ $20,000 ਮਤਲਬ 10 ਸਾਲ ਦੀ ਗੈਸ ਉਹਨਾਂ ਨੇ ਐਡਵਾਂਸ 'ਚ ਤੁਹਾਡੇ ਕੋਲ ਲੈ ਲਈ ਪੈਸੇ। ਜੀ। ਤੇ ਮੁੜ ਕੇ ਤੁਹਾਨੂੰ ਫਿਰ ਚਾਰਜਿੰਗ ਤੇ ਜਾਣ ਨੂੰ ਹਰ ਵਾਰੀ। ਹੁਣ ਕਿਸੇ ਨੇ ਮੇਰੇ ਨਾਲ ਗੱਲ ਕੀਤੀ ਕਿ ਉਹ ਕਹਿੰਦੇ ਅਸੀਂ ਟ੍ਰਿਪ ਲਾਇਆ ਸੈਨ ਫਰਾਂਸਿਸਕੋ ਤੋਂ ਸਿਆਟਲ ਦਾ ਟੈਸਲਾ ਤੇ, ਠੀਕ ਹੈ, ਕਹਿੰਦੇ 6 ਵਾਰੀ ਚਾਰਜ ਕੀਤੀ ਰਾਹ 'ਚ। 6 ਵਾਰੀ ਚਾਰਜ ਕੀਤੀ। 6 ਵਾਰੀ ਦੇ ਵਿੱਚ ਸਾਨੂੰ 45 ਮਿੰਟ ਦੇ ਕਰੀਬ, ਸਾਨੂੰ 45 ਮਿੰਟ ਤੋਂ ਘੰਟਾ ਲੱਗਾ ਚਾਰਜਿੰਗ ਦਾ। ਤੇ ਉਹ 6 ਘੰਟੇ ਜਿਹੜੇ ਹਰ ਵਾਰੀ
ਠੀਕ ਆ। ਕਿਤੇ ਤੁਹਾਡੇ ਕੋਲ ਕਿਤੇ ਹੁਣ ਤੁਸੀਂ ਗਏ ਆ ਸਟੇਸ਼ਨ ਤੇ ਅਵੇਲੇਬਿਲਿਟੀ ਹੈ ਨਹੀਂ ਗੀ, ਕਿਤੇ ਤੁਸੀਂ ਗਏ ਆ ਉੱਥੇ ਸਲੋ ਚਾਰਜਰ ਆ, ਕਿਤੇ ਕੁਛ ਆ, ਠੀਕ ਆ। ਸੋ ਉਹ ਕਹਿੰਦਾ ਵੀ ਜਿਹੜੇ 6 ਤੋਂ 7 ਘੰਟੇ ਅਸੀਂ ਲੂਜ਼ ਕੀਤੇ ਔਨ ਦਾ ਰੋਡ ਹੈ ਨਾ, ਤੇ ਉਹ ਸਾਡੇ ਕੋਲ ਮਤਲਬ ਕਿ ਤੁਸੀਂ ਐਕਸਟਰਾ ਫਿਰ ਪੇ ਜਿਹੜੀ ਆ ਉਹ ਐਕਸਟਰਾ ਹੋ ਰਹੀ ਆ ਉੱਥੇ। ਤੁਸੀਂ ਉੱਥੇ ਜਿਹੜੇ ਫਾਸਟ ਚਾਰਜਰ ਹੈਗੇ ਉਹਨਾਂ ਦੇ ਕਿੰਨੇ ਐਕਸਟਰਾ ਪੇ ਕਰਦੇ ਹੈਗੇ ਆ। ਉਹ ਇੱਕ ਚੀਜ਼ ਦਿਮਾਗ ਦੇ ਵਿੱਚ ਨਹੀਂ ਇੱਕ ਬ੍ਰੇਨ ਵਾਸ਼ ਕੀਤਾ ਹੁੰਦਾ ਵੀ ਤੁਸੀਂ ਐਟਮੋਸਫੀਅਰ ਨੂੰ ਬਚਾ ਰਹੇ ਆ, ਤੁਸੀਂ ਇਸ ਚੀਜ਼ ਨੂੰ ਬਚਾ, ਇਹ ਕੁਛ ਨਹੀਂ ਹੈਗਾ। ਅਜੇ ਇੰਨੀ ਦਿਮਾਗ ਨਹੀਂ ਹੋਇਆ ਹੈਗਾ ਕਿ ਅਸੀਂ ਇਸ ਐਟਮੋਸਫੀਅਰ ਨੂੰ ਬਚਾਉਣਾ ਹੈਗਾ। ਤਾਂ ਰੋਜ਼ ਦਾ ਜਿਹੜਾ ਪਾਣੀ ਖਰਾਬ ਕਰਦੇ ਆ, ਰੋਜ਼ ਦੀਆਂ ਜਿਹੜੀਆਂ ਅਸੀਂ ਗਲਤੀਆਂ ਕਰਦੇ ਆ, ਉਹਨਾਂ ਤੇ ਧਿਆਨ ਦਿਓ। ਇਹਦੇ ਨਾਲ ਤਾਂ ਅਸੀਂ ਖਰਾਬ ਕਰ ਰਹੇ ਹਾਂ। ਅਸੀਂ ਇੱਕ ਸਾਊਦੀ ਅਰਬ ਨੂੰ ਛੱਡ ਕੇ ਅਸੀਂ ਚਾਈਨਾ ਦੇ ਗੁਲਾਮ ਬਣਨ ਲੱਗੇ ਆ, ਬਸ ਇੰਨਾ ਕੁ ਫਰਕ ਹੈ। ਜੀ ਬਿਲਕੁਲ। ਬਹੁਤ ਸਾਰੇ ਲੋਕ ਟੈਸਲਾ ਦਾ ਇਸ ਕਰਕੇ ਵੀ ਹਾਈ ਸਟੈਂਡਰਡ ਆ ਇਹ ਲੈਂਦੇ ਸੀ, ਪਰ ਹੁਣ ਟੈਸਲਾ ਨੇ ਪ੍ਰਾਈਸਾਂ ਇੰਨੀਆਂ ਸਿੱਟ ਦਿੱਤੀਆਂ। ਸਨੀ ਗਰੇਵਾਲ ਹੁਣੀ ਵੀ ਕਹਿੰਦੇ ਆ ਵੀ 40 ਤੋਂ 50 ਮੀਲ ਉਹਨਾਂ ਦਾ ਵੀ ਖਾ ਜਾਂਦੇ ਆ, ਹਨਾ। ਤੇ ਆਟੋਮੇਸ਼ਨ ਕਹਿੰਦੇ ਜੇ ਹੋ ਗਿਆ ਤਾਂ ਫਿਰ ਰੋਬੋਟ ਹੀ ਬਾਈ ਕਰੂਗੇ ਤਾਂ ਪੈਸੇ ਕਿੱਥੇ ਆਉਣਗੇ। ਸੋ ਇਹ ਬਹੁਤ ਵਾਰ ਸਰਕਾਰਾਂ ਦੀ ਸਕੀਮ ਵੀ ਹੁੰਦੀ ਹੈ ਵੀ ਲੋਕਾਂ ਨੂੰ ਆਟੇਦਾਰ ਸਕੀਮ ਤੇ ਰੱਖੋ, ਬਸ ਉਹਨਾਂ ਕੇ ਰੋਟੀ ਪਾਣੀ ਜੋਗੇ ਪੈਸੇ ਦੇ ਦਿਓ, ਜਿਹੜੀਆਂ ਸੋਸ਼ਲਿਸਟ ਕੰਟਰੀਆਂ ਆ। ਸੋ ਆਪਾਂ ਦੇਖਦੇ ਹੀ ਆ ਵੀ ਕੀ ਕੁਝ ਵਾਪਰਿਆ, ਅਮਰੀਕਾ ਕਿੱਧਰ ਨੂੰ ਜਾ ਰਿਹਾ ਹੈਗਾ, ਖਾਸ ਕਰਕੇ ਕੈਲੀਫੋਰਨੀਆ। ਬਿਲਕੁਲ ਇਹਦਾ ਧਿਆਨ ਰੱਖਣ ਦੀ ਆਪਾਂ ਨੂੰ ਜ਼ਰੂਰਤ, ਆਲੇ ਦੁਆਲੇ ਦੇਖਦੇ ਰਹਿਣਾ ਚਾਹੀਦਾ। ਠੀਕ ਆ, ਮਨੀ ਸਪੈਂਡ ਹੋ ਰਹੀ ਆ। ਅਜੇ ਇਲੈਕਟ੍ਰਿਕ ਗੱਡੀਆਂ ਇੰਨੀ ਐਫੀਸ਼ੀਐਂਟ ਨਹੀਂ ਆ ਅਜੇ, ਮਤਲਬ ਠੀਕ ਆ, ਮਤਲਬ ਬੈਟਰ ਦੈਨ ਬਿਫੋਰ, ਆਪਾਂ ਮੰਨਦੇ ਹਾਂ ਇਸ ਗੱਲ ਨੂੰ। ਪਰ ਬੈਟਰੀ ਸਟੋਰੇਜ ਦੀ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ ਨਾ, ਹਨੇਰੇ ਦੇ ਵਿੱਚ ਕਦੋਂ ਆਪਾਂ ਵਰਤਣਾ। ਸੋਲਰ ਸਾਰਿਆਂ ਦੇ ਘਰਾਂ 'ਚ ਲੱਗੇ ਆ, ਕੈਲੀਫੋਰਨੀਆ ਦੇ ਵਿੱਚ ਸੋਲਰ ਦੀ ਵੀ ਪ੍ਰੋਬਲਮ। ਆਪਾਂ ਨਾ ਡਾਇਵਰਟ ਜੇ ਹੋ ਗਏ ਗੱਲ ਬਾਅਦ 'ਚ, ਪਰ ਫਿਰ ਵੀ ਇਹ ਟੈਕਨੋਲੋਜੀ ਦੇ ਨਾਲ ਹੀ ਸੰਬੰਧਿਤ ਜਿਹੜੀ ਇਹ ਗੱਲਬਾਤ ਆ। ਟਰੱਕਾਂ ਦੇ ਵਿੱਚ ਵੀ ਦੇਖੋ ਆ ਰਹੀ ਆ। ਕੀ ਰਮਨ ਜੀ ਹਾਈਡਰੋਜਨ ਬੇਸਡ ਟਰੱਕ ਜਾਂ ਹਾਈਬ੍ਰਿਡ ਬੇਸਡ ਕੋਈ ਟਰੱਕ ਬਣਾ ਰਿਹਾ ਹੈ? ਹਾਈਬ੍ਰਿਡ ਦੇਖੋ ਅਗੇਨ ਜਿਹੜਾ ਹਾਈਬ੍ਰਿਡ ਟਰੱਕ ਹੈਗਾ ਉਹ ਅਜੇ ਹਾਲ ਦੀ ਘੜੀ ਮੇਰੇ ਖਿਆਲ ਸ਼ਾਇਦ ਟੋਯੋਟਾ ਦੇ ਵਿੱਚ ਹੈਗੀ ਆ, ਉਹ ਕੈਪੈਸਿਟੀ ਹੈਗੀ ਕਿ ਉਹ ਕਰ ਸਕਦੇ ਆ। ਹੋਰ ਮੇਰੇ ਸੁਣਨ ਦੇ ਵਿੱਚ ਤਾਂ ਕੋਈ ਨਹੀਂ ਐਸਾ ਆਇਆ ਹੈਗਾ ਕਿ ਜਿਹੜਾ ਹਾਈਬ੍ਰਿਡ ਦੇ ਉੱਤੇ ਜ਼ੋਰ ਦੇ ਰਿਹਾ ਹੈਗਾ। ਜਿਹੜਾ ਆਪਣਾ ਨੈਚੁਰਲ ਗੈਸ ਦੇ ਉੱਤੇ ਟਰੱਕ ਬਣੇ ਸੀਗੇ ਉਹ ਵੀ ਨਹੀਂ ਕਿਸੇ ਨੇ ਧਿਆਨ ਦਿੱਤਾ, ਉਹ ਵੀ ਉੱਥੇ ਦੇ ਉੱਤੇ ਖਤਮ ਹੋ ਗਏ ਵਿੱਚ ਹੀ। ਕਹਿਣ ਦਾ ਭਾਵ ਪਤਾ ਕੀ ਆ, ਪੈਸੇ ਦੀ ਜਿਹੜੀ ਦੌੜ ਆ ਨਾ, ਕਾਮਯਾਬ ਹੋਣ ਦੀ ਦੌੜ ਜਿਹੜੀ ਆ, ਇਹ ਜਿੱਦਾਂ ਉਹ ਨਹੀਂ ਕਿਹੜਾ ਆਪਣਾ ਟੈਸਲਾ ਐਲਨ ਮਸਕ ਆ, ਉਹਨੇ ਉਹ ਇੱਕ ਦੌੜ ਜੀ ਸ਼ੁਰੂ ਕਰਤੀ, ਜਿੱਦਾਂ ਰਾਕਟ ਤੇ ਚੜ੍ਹ ਗਿਆ ਉਹ ਉੱਪਰ ਨੂੰ ਚਲਾ ਗਿਆ। ਏਦਾਂ ਹੁਣ ਸਾਰੇ ਤਾਂ ਨਹੀਂ ਉੱਦਾਂ ਭੱਜ ਹੋਣਾ ਨਾ। ਇੱਕ ਚੀਜ਼ ਇਹ ਵੀ ਆ ਰਮਨ ਜੀ, ਹੁਣ ਤੁਸੀਂ ਇਸ ਐਂਗਲ ਤੋਂ ਦੇਖੋ, ਜਦੋਂ ਹੁਣ ਕੰਪਨੀ ਨੂੰ ਪਤਾ ਵੀ ਸਰਕਾਰਾਂ $2 ਬਿਲੀਅਨ ਦੀਆਂ ਗ੍ਰਾਂਟਾਂ ਦਿੰਦੀਆਂ, ਉਹ ਕਾਮਯਾਬ ਹੋਣ ਨਾ ਹੋਣ ਉਹਨਾਂ ਦੇ ਇਲੈਕਟ੍ਰਿਕ ਟਰੱਕ, ਉਹ ਕਹਿੰਦੇ ਯਾਰ ਗ੍ਰਾਂਟਾਂ ਤਾਂ ਜੇਬ 'ਚ ਪਾ ਲਈਏ ਬਣਾਉਣ ਦੀ ਖਾਤਰ। ਇਹ ਵੀ ਨਾਲ ਹੀ ਹੈ ਨਾ ਇੱਕ ਗੱਲ। ਦੇਖੋ ਮੈਂ ਤੁਹਾਨੂੰ ਪਹਿਲਾ ਵਰਡ ਲਫ਼ਜ਼ ਇਹੋ ਹੀ ਯੂਜ਼ ਕੀਤਾ ਕਿ ਦੈਟਸ ਅ ਪ੍ਰੋਫੈਸ਼ਨਲ ਵੇ ਟੂ ਟ੍ਰਾਂਸਫਰ ਦਾ ਵੈਲਥ ਟੂ ਦਾ ਵੈਲਥੀ। ਬਿਲਕੁਲ ਪ੍ਰੋਫੈਸ਼ਨਲ ਵੇ ਆ। ਉਹਨਾਂ ਨੇ ਉਸ ਏਰੀਏ 'ਚ ਤੁਸੀਂ ਆਪੇ ਦੱਸਿਆ ਵੀ ਉਹ ਬੈਟਲ ਗਰਾਊਂਡ ਸਟੇਟਸ ਦੇ ਵਿੱਚ ਉਹ ਦੇ ਰਹੇ ਆ। ਇਹ ਇੱਕ ਤਰੀਕਾ ਆ ਫੰਡਸ ਵੰਡਣ ਦਾ, ਠੀਕ ਹੈ ਨਾ। ਉਹਦਾ ਕੀ ਅਸਰ ਹੋਣਾ, ਕੀ ਨਹੀਂ ਹੋਣਾ, ਜਾਂ ਅੱਜ ਤੱਕ ਕੀ ਅਸਰ ਹੋਇਆ, ਕਿੰਨੇ ਕੁ ਟਰੱਕ ਅੱਜ ਤੱਕ ਇਲੈਕਟ੍ਰਿਕ ਕਾਮਯਾਬ। ਤੁਸੀਂ ਮੈਨੂੰ ਇੱਕ ਹੀ ਵੀ ਦੱਸੋ, ਟੈਸਲਾ ਟਰੱਕ ਆਪਣੇ ਇੱਥੇ ਲਾਗੇ ਜੇ ਘੁੰਮਦਾ ਫਿਰਦਾ, ਹੋਰ ਕਿੱਥੇ ਹੈਗਾ? ਟੈਸਲਾ ਦੀਆਂ ਕਾਰਾਂ ਕੈਲੀਫੋਰਨੀਆ ਵਿੱਚ ਜਾ ਰਹੀਆਂ, ਮੈਂ ਕਿਹਾ ਟੈਕਸਸ ਚਲੇ ਜਾਓ, ਉੱਧਰ ਪਰੇ ਕਿਤੇ ਚਲੇ ਜਾਓ, ਨਿਊਯਾਰਕ ਚਲੇ ਜਾਓ, ਤੁਹਾਨੂੰ ਇੱਕ ਟੈਸਲਾ ਨਹੀਂ ਦਿਖਦੀ, ਦੇਖਣ ਨੂੰ ਸਹੁੰ ਖਾਣ ਨੂੰ ਨਹੀਂ ਦਿਖਦੀ। ਮਤਲਬ ਜੀ ਠੀਕ ਹੈ। ਤੇ ਰਮਨ ਜੀ ਇੱਥੇ ਇਹ ਦੱਸੋ ਆਟੋਨੋਮਸ ਟਰੱਕਿੰਗ ਦਾ ਕਿੱਦਾਂ ਦਾ ਆ? ਕਿਉਂਕਿ ਰੀਸੈਂਟਲੀ ਆਪਾਂ ਬਹੁਤ ਸਾਰੀਆਂ ਜਿਹੜੀਆਂ ਟੈਕਸੀ ਦੀਆਂ ਵੀਡੀਓਜ਼ ਤਾਂ ਜਿਹੜੀਆਂ ਬਹੁਤ ਚਿਰ ਤੋਂ ਜਿਹੜੀਆਂ ਚੱਲ ਰਹੀਆਂ, ਆਪਣੇ ਆਪ ਚੱਲ ਰਹੀਆਂ, ਸਾਰਾ ਕੁਝ ਹੈਗਾ, ਡਰਾਈਵਰ ਨਹੀਂ ਹੁੰਦਾ, ਉਹ ਚੱਲ ਰਿਹਾ। ਟਰੱਕਿੰਗ ਦੇ ਵਿੱਚ ਜਿਹੜੀ ਆਟੋਨੋਮਸ ਟਰੱਕਿੰਗ, ਆਪਾਂ ਇਲੈਕਟ੍ਰਿਕ ਦੀ ਨਹੀਂ ਗੱਲ ਕਰ ਰਹੇ, ਆਟੋਨੋਮਸ ਜਿਹੜੀ ਆ ਫੁੱਲੀ ਆਟੋਮੈਟਿਕ ਜਿਹੜੀ ਚੱਲਦੇ ਆ, ਆਪਣੇ ਆਪ ਜਿਹੜੇ ਟਰੱਕ ਚੱਲਦੇ ਆ, ਉਹ ਸਥਿਤੀ ਕਿੱਥੇ ਤੱਕ ਪਹੁੰਚੀ ਹੋਈ ਆ? ਦੇਖੋ ਜੀ, ਉਹ ਸਥਿਤੀ ਜਿਹੜੀ ਆ ਨਾ, ਉਹ ਕਾਮਯਾਬ ਹੈਗੀ ਆ ਓਨਲੀ ਡੌਕ ਟੂ ਡੌਕ ਲੋਕਲ। ਠੀਕ ਆ। ਈਵਨ ਰੀਜਨਲ ਤੇ ਵੀ ਮੈਂ ਕਹਿੰਦਾ ਵੀ ਉਹ ਇੰਨੀ ਇਫੈਕਟਿਵ ਨਹੀਂ ਹੋਣੀ, ਕਿਉਂਕਿ ਰੀਜਨਲ ਹੁਣ ਦੇਖੋ LA ਤੋਂ ਜੇ ਟਰੱਕ ਚੱਲਦਾ ਆ ਤੇ ਉਹ ਸਾਲਟ ਲੇਕ ਸਿਟੀ ਜਾਂਦਾ ਤੇ ਰਸਤੇ 'ਚ ਵੇਗਸ ਤੋਂ ਅੱਗੇ ਜਾ ਕੇ ਸਨੋ ਪੈ ਜਾਂਦੀ। ਠੀਕ ਆ। ਹੁਣ ਉੱਥੇ ਆਟੋਨੋਮਸ ਟਰੱਕ ਨੇ ਕਿੱਥੇ, ਮਤਲਬ ਤੁਸੀਂ ਮੈਨੂੰ ਦੱਸੋ ਵੀ ਵੈਦਰ ਦੇ ਕਿਉਂ ਸਾਰੀ ਆਟੋਨੋਮਸ ਜਿਹੜੀ ਆ I-10 ਦੇ ਉੱਤੇ ਹੀ ਟੈਸਟ ਹੋ ਰਹੀ ਆ, 80 ਦੇ ਉੱਤੇ ਕਦੀ ਦੇਖਿਆ ਆਟੋਨੋਮਸ ਨੂੰ ਟੈਸਟ ਕਰਦੇ ਆ? I-10 ਸੁੱਕਾ ਹੈ। ਕਦੀ ਦੇਖਿਆ ਤੁਸੀਂ ਕਿਸੇ ਸਟੇਟ ਨੂੰ 40 ਤੇ ਵੀ ਨਹੀਂ ਆਉਂਦਾ ਕੋਈ ਆਟੋਨੋਮਸ ਵਾਲਾ? ਕਿਉਂ ਥੱਲੇ ਹੀ ਟੈਸਟ ਕਰ ਰਹੇ? ਕਿਉਂਕਿ ਉਹ ਉੱਥੇ ਹੀ ਕਾਮਯਾਬ ਹੋਣੀ ਹੈ। ਠੀਕ ਹੈ ਨਾ। ਤੇ ਉਸ ਹਰ ਵੈਦਰ ਦੇ ਵਿੱਚ ਕਾਮਯਾਬ ਨਹੀਂ ਹੋਣੀ, ਹਰ ਥਾਂ ਤੇ
ਉਹ ਸਿਰਫ ਤੇ ਸਿਰਫ ਡਾਕ ਟੂ ਡਾਕ ਐਂਡ ਲੋਕਲ ਉੱਥੇ ਤੱਕ ਹੀ ਸੀਮਿਤ ਰਹਿਣੀ ਅਜੇ ਤੱਕ। ਆਉਣ ਵਾਲਾ ਸਮਾਂ ਕੀ ਆ, ਆਉਣ ਵਾਲੇ ਸਮੇਂ 'ਚ ਕੀ ਹੁੰਦਾ ਆ, ਉਹ ਆਪਾਂ ਨੂੰ ਨਹੀਂ ਪਤਾ। ਪਰ ਲੌਂਗ ਹਾਲ ਦੇ ਵਿੱਚ ਆਟੋਨਮਸ ਜਿਹੜੀ ਆ ਉਹ ਬਹੁਤ ਦੂਰ ਆ। ਜੇ ਕਹਿ ਲਈਏ ਆਪਾਂ ਕਿ ਜਿਹੜੇ ਸਟ੍ਰੈਚ ਹੈਗੇ ਆ, ਮੰਨ ਲਓ ਜਿੱਦਾਂ ਕਿ ਫੀਨਿਕਸ ਤੋਂ ਐਲ ਪਾਸੋ ਦਾ ਸਟ੍ਰੈਚ ਹੈ, ਜਾਂ LA ਤੋਂ ਫੀਨਿਕਸ ਦਾ ਸਟ੍ਰੈਚ ਹੈਗਾ, ਐਲ ਪਾਸੋ ਤੋਂ ਸੈਨ ਐਂਟੋਨੀਓ ਦਾ ਸਟ੍ਰੈਚ ਹੈਗਾ, ਇਹ ਸਟ੍ਰੈਚ ਤੇ ਮੈਂ ਕਹਿੰਦਾ ਵੀ ਹਾਂ ਠੀਕ ਆ, ਉਹ ਚੀਜ਼ ਕਾਮਯਾਬ ਹੋ ਸਕਦੀ, ਕਿਉਂਕਿ ਬਹੁਤ ਖਾਲੀ ਸਟ੍ਰੈਚ ਹੈਗਾ ਆ, ਵੈਦਰ ਅਨੁਕੂਲ ਹੈਗਾ ਉਸ ਚੀਜ਼ ਦੇ। ਤੇ ਹੁਣ ਜਿੰਨੀ ਵੀ ਆਟੋਨਮਸ ਟਰੱਕ ਦੀ ਜਿਹੜੀ ਆ ਜੋ ਵੀ ਕੁਛ ਹੋ ਰਿਹਾ, ਸਾਰੇ ਦਾ ਸਾਰਾ ਐਰੀਜ਼ੋਨਾ, ਨਿਊ ਮੈਕਸੀਕੋ ਤੇ ਟੈਕਸਸ 'ਚ ਹੋ ਰਿਹਾ, ਠੀਕ ਆ। ਹੋਰ ਕਿਸੇ ਸਟੇਟ ਦੇ ਵਿੱਚ ਆਟੋਨਮਸ ਟਰੱਕ ਦੀ ਕੋਈ ਸਟੱਡੀ ਨਹੀਂ ਚੱਲ ਰਹੀ, ਕੁਛ ਨਹੀਂ ਚੱਲ ਰਿਹਾ, ਜਾਂ ਸ਼ਾਇਦ ਥੋੜੀ ਜਿਹੀ ਫਲੋਰੀਡਾ 'ਚੋਂ ਕੀਤੀ ਹੈ। ਟੈਕਸਸ ਇਸ ਵੇਲੇ ਸਾਰਿਆਂ ਨਾਲੋਂ ਵੱਡੀ ਸਟੇਟ ਆ, ਜਿਹਦੇ ਵਿੱਚ ਕਿ ਪਿਛਲੇ 2-3 ਸਾਲ ਤੋਂ ਜਿਹੜਾ ਆਪਣਾ ਵਾਲਮਾਰਟ ਡਿਸਟ੍ਰੀਬਿਊਸ਼ਨ ਸੈਂਟਰ ਤੋਂ ਵਾਲਮਾਰਟ ਸਟੋਰ ਤੱਕ ਸਮਾਨ ਜਿਹੜਾ ਉਹ ਆਟੋਨਮਸ ਟਰੱਕ ਲੈ ਕੇ ਜਾ ਰਹੇ, ਠੀਕ ਹੈ ਨਾ। ਸੋ ਉੱਥੇ ਉਹ ਕਾਮਯਾਬ ਹੈਗਾ, ਉੱਥੇ ਉਹ ਠੀਕ ਹੈ, ਗੁੱਡ ਆ। ਜਿੱਦਾਂ ਆਪਾਂ ਕਹਿੰਦੇ ਨਹੀਂ ਆਪਣੇ ਬੜੇ ਬੰਦੇ ਭੱਜੇ ਜਾਂਦੇ ਵੀ ਟੈਕਸਸ ਸਟੇਟ ਦੇ ਵਿੱਚ ਜਾ ਕੇ ਆਪਾਂ ਕਾਮਯਾਬ ਹੋ ਜਾਣਾ, ਉੱਥੇ ਸਾਰਿਆਂ ਨਾਲੋਂ ਪਹਿਲਾਂ ਇਹ ਚੀਜ਼ ਆ ਰਹੀ ਆ। ਠੀਕ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਫੁੱਲੀ ਆਟੋਨਮਸ ਜਿਹੜਾ ਹੈ ਨਾ, ਉਹ ਇਟਸ ਅ ਲੌਂਗ ਸ਼ਾਟ ਆ ਜੀ, ਲੌਂਗ ਸ਼ਾਟ ਆ। ਮਤਲਬ ਇਨ ਪੈਚਸ ਕਿਤੇ ਆਪਾਂ ਨੂੰ ਜਿਹੜੀਆਂ ਚੀਜ਼ਾਂ ਦਿਖਣਗੀਆਂ, ਪਰ ਇਹ ਟੈਕਨੋਲੋਜੀ ਦੇ ਨਾਲ ਚੱਲੀ ਜ਼ਰੂਰ ਜਾਣਾ ਆ। ਦੇਖੋ ਇਨ ਪੈਚਸ ਤਾਂ ਹੁਣ ਜਿੱਦਾਂ ਆਪਣੀ ਲੌਂਗ ਬੀਚ ਪੋਰਟ ਆ, ਲੌਂਗ ਬੀਚ ਪੋਰਟ ਉੱਤੇ ਸਾਰੀ ਆਟੋਨਮਸ ਹੋਈ ਫਿਰਦੀ ਹੈ। ਆਪਾਂ 5 ਸਾਲ ਪਹਿਲਾਂ ਦੇਖਿਆ ਸੀਗਾ ਵੀ ਲੌਂਗ ਬੀਚ ਪੋਰਟ ਤੇ ਕੋਈ ਆਟੋਨਮਸ ਸੀ? ਹੁਣ ਆਟੋਨਮਸ ਆ, ਹੁਣ ਉੱਥੇ ਸਾਰੇ ਉਹ ਕੰਟੇਨਰ ਆਪੇ ਉਹ ਚੱਕਦੇ ਆ, ਉਹ ਚੈਸੀਆਂ ਆਪੇ ਤੁਰੀਆਂ ਫਿਰਦੀਆਂ, ਆਪੇ ਲਈ ਜਾਂਦੀਆਂ, ਕਰੀ ਜਾਂਦੀਆਂ। ਹਾਂ, ਉੱਦਾਂ ਦੇ ਮਾਹੌਲ ਦੇ ਵਿੱਚ ਇਟਸ ਸਕਸੈਸਫੁਲ, ਠੀਕ ਹੈ ਨਾ। ਤੁਸੀਂ ਲੋਕਲ ਇੱਕ 10-15-20 ਮੀਲ ਦੇ ਰੇਡੀਅਸ ਦੇ ਵਿੱਚ ਤੁਸੀਂ ਡਿਲੀਵਰੀ ਕਰ ਰਹੇ ਹੈਗੇ ਆ, ਜਾਂ ਇੱਕ ਵੇਅਰ ਹਾਊਸ ਤੋਂ ਦੂਜੇ ਵੇਅਰ ਹਾਊਸ ਤੇ ਸਮਾਨ ਲੈ ਕੇ ਜਾ ਰਹੇ ਹੈਗੇ ਆ, ਉੱਥੇ ਕਾਮਯਾਬ ਆ। ਬਟ ਜੇ ਕਹੀਏ ਵੀ ਇੱਥੋਂ ਲੈ ਕੇ ਤਾਂ ਨਿਊਯਾਰਕ ਨੂੰ ਚਲਾ ਜਾਊਗਾ, ਨਹੀਂ ਜੀ। ਆਪਣੇ ਨਾਲ ਜੁੜੇ ਨੇ ਸਨੀ ਗਰੇਵਾਲ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਆਟੋਮੇਸ਼ਨ ਤੇ ਨਾ ਲਾਸਟ ਵੀਕ ਦੀ ਇੱਕ ਨਿਊਜ਼ 'ਚ ਆਇਆ ਸੀਗਾ, ਇੱਕ ਨਾ ਕੰਸਟਰਕਸ਼ਨ ਚੱਲਦੀ ਸੀਗੀ, ਪੁਲਿਸ ਵਾਲੇ ਨੇ ਆਟੋ ਟੈਕਸੀ ਨੂੰ ਰੋਕਿਆ, ਕੰਸਟਰਕਸ਼ਨ ਦੇ ਵਿੱਚ ਕਨਫਿਊਜ਼ ਹੋ ਗਈ, ਉਹ ਪੁੱਠੇ ਪਾਸੇ ਵੜ ਗਈ, ਰੋਂਗ ਸਾਈਡ ਤੇ ਚੱਲ ਗਈ ਸੀਗੀ। ਬਿਲਕੁਲ। ਹਾਂਜੀ। ਤੇ ਬਾਈ ਜੀ, ਜਿਹੜੇ ਆਹ ਇਲੈਕਟ੍ਰੀਫਿਕੇਸ਼ਨ ਦੀ ਕਹਿੰਦੇ ਆ ਟਰੱਕਾਂ ਦੀ, ਆਪਣੇ ਇੱਕ ਟਰੱਕ ਸਟਾਪ ਤੇ ਅੱਧੇ ਘੰਟੇ 'ਚ ਘੱਟੋ ਘੱਟ 100 ਟਰੱਕ ਫਿਊਲ ਕਰਦਾ। ਕਿਉਂਕਿ 5 ਮਿੰਟਾਂ ਬਾਅਦ 5-7 ਮਿੰਟਾਂ 'ਚ ਟਰੱਕ ਫਿਊਲ ਕਰਕੇ ਅੱਗੇ ਹੋ ਜਾਂਦਾ। ਪਰ ਹੁਣ ਇੱਕ ਟਰੱਕ ਸਟਾਪ ਤੇ ਦਿਹਾੜੀ 'ਚ ਬਾਈ ਜੀ 1000 ਟਰੱਕ ਫਿਊਲ ਕਰਦਾ ਵਾ। ਕਿੰਨੇ ਕੁ ਚਾਰਜਰ ਲਾ ਲੈਣਗੇ? ਤੇ ਇੱਕ ਚਾਰਜ ਕਰਨ ਨੂੰ ਤਾਂ ਘੱਟੋ ਘੱਟ, ਜੇ ਟੈਸਲਾ ਵਰਗੀ ਕਾਰ 45 ਮਿੰਟ ਲਾਉਂਦੀ ਆ, ਤਾਂ ਟਰੱਕ ਤਾਂ ਘੱਟੋ ਘੱਟ ਘੰਟਾ 2 ਘੰਟੇ ਲਾਊਗਾ ਹੀ, ਜੇ ਸੁਪਰ ਫਾਸਟ ਚਾਰਜਰ ਵੀ ਲਾ ਦਿੰਦੇ ਆ। ਘੱਟੋ ਘੱਟ ਇਹਨਾਂ ਨੂੰ ਮੈਂ ਕਹਿੰਦਾ 1000 ਚਾਰਜਰ ਇਹਨਾਂ ਨੂੰ ਟਰੱਕ ਸਟਾਪਾਂ ਦੇ ਲਾਉਣੇ ਪੈਣੇ ਆ। ਤੇ ਮੁੜ ਕੇ ਫੇਰ ਉੱਥੇ ਪਾਰਕਿੰਗਾਂ ਪਿੱਛੇ ਲੜਾਈਆਂ ਹੋਇਆ ਕਰਨਗੀਆਂ, ਪਾਰਕਾਂ ਤਾਂ ਪਹਿਲਾਂ ਹੀ ਨਹੀਂ ਹੁੰਦੀਆਂ। ਆਮ ਟਰੱਕ ਸਟਾਪ ਕੋਲੇ ਬਾਈ ਜੀ 30-40 ਦਾ ਪਾਰਕਾਂ ਨੇ। ਮੈਂ ਉਹੀ ਤਾਂ ਸਨੀ ਗੱਲ ਕਰਦੇ ਆ ਵੀ ਇਸ ਵੇਲੇ ਸਾਰਿਆਂ ਨਾਲੋਂ ਵੱਡਾ ਸਿਆਪਾ ਇਸ ਵੇਲੇ ਸਾਡੇ ਲਈ ਕਿ ਸਾਡੇ ਟਰੱਕਾਂ ਨੂੰ ਰਾਤ ਨੂੰ ਪਾਰਕਿੰਗ ਨਹੀਂ ਮਿਲਦੀ, ਤੇ ਚਾਰਜਰ ਕਿੱਥੋਂ ਮਿਲ ਜੂਗਾ? ਤੇ ਬਾਈ ਜੀ, ਜਿਹੜਾ ਆਪਾਂ ਕਹਿੰਦੇ ਆ ਆਹ ਹਾਈਬ੍ਰਿਡ ਟਰੱਕ ਆ ਜਾਣਗੇ, ਹਾਈਬ੍ਰਿਡ ਟਰੱਕ ਬਾਈ ਜੀ ਮੇਰੇ ਹਿਸਾਬ ਨਾਲ ਨਹੀਂ ਕਾਮਯਾਬ ਹੋਣੇ, ਕਿਉਂਕਿ ਜਦੋਂ ਆਪਾਂ ਹਾਈਬ੍ਰਿਡ ਗੱਡੀ ਲੈਂਦੇ ਆ, ਉਹਦਾ ਇੰਜਨ 1.5 ਲੀਟਰ ਹੁੰਦਾ ਮਸਾਂ ਹੀ, ਕਿਉਂਕਿ ਤਾਂ ਕਿ ਉਹ ਐਵਰੇਜ ਦਵੇ, ਹਨਾ। ਪਰ ਜੇ ਹੁਣ ਇਹਨਾਂ ਦੇ ਆਪਣੇ ਜਿਵੇਂ ਹੁਣ ਮੁੰਡੇ ਨੇ ਜਿਹੜੇ ਟਰੱਕ ਚਲਾਉਂਦੇ ਨੇ, ਉਹ 450 ਦੀ ਤਾਂ ਮੋਟਰ ਕੋਈ ਲੈਂਦਾ ਹੀ ਨਹੀਂ, ਸਾਰੇ 500 ਦੀ ਮੋਟਰ ਲੈਂਦੇ, ਕਿਉਂਕਿ ਐਡੀ ਐਡੀਆਂ ਹਿੱਲਾਂ ਚਾੜਨੀਆਂ ਆਉਂਦੀਆਂ ਨੇ। ਸੋ ਹਾਈਬ੍ਰਿਡ ਟਰੱਕ ਵੀ ਤੁਹਾਨੂੰ ਲੱਗਦਾ ਵੀ ਇਹ ਹੋ ਸਕਦੇ ਨੇ? ਤੇ ਬਾਈ ਜੀ ਇੱਕ ਮੇਰਾ ਲਾਸਟ ਕੁਐਸਚਨ ਸੀਗਾ, ਮੈਂ ਸੌਰੀ ਮੈਂ ਨਾ 10 ਸਕਿੰਟ ਲੈਣੇ ਆ। ਆਪਣੇ ਨਾ ਕਾਰ ਜੈਕਿੰਗ ਅੱਜ ਕੱਲ੍ਹ ਬਹੁਤ ਹੋ ਰਹੀ ਆ। ਮੁੰਡਾ ਮੈਨੂੰ ਜਾਣਦਾ, ਉਹਦੀ ਘਰ ਵਾਲੀ ਉਹਦੀ ਵਾਈਫ ਫਿਊਲ ਪਾਉਂਦੀ ਸੀਗੀ ਤੇ ਕਾਰ 'ਚ, ਤੇ ਜਿਵੇਂ ਆਪਣੇ ਹੁੰਦੀ ਨੀ ਆਦਤ ਵੀ ਟਾਕੀ ਖੋਲ ਕੇ ਆਪਾਂ ਤੇਲ ਪਾਉਣ ਲੱਗ ਜਾਂਦੇ ਪਿੱਛੇ ਹੋ ਕੇ, ਤੇ ਜਵਾਕ ਬੈਠਾ ਸੀਗਾ, ਉਹ ਕਾਰ ਜੈਕ ਹੁੰਦੀ ਬਚ ਗਈ। ਕਿੱਥੇ ਦੀ ਘਟਨਾ ਹੈ ਸਨੀ? ਇਹ ਸਟਾਕਟਨ ਦੀ ਆ ਜੀ। ਮੁੰਡਾ ਮੇਰਾ ਫਰੈਂਡ ਆ, ਉਹਨੇ ਦੱਸਿਆ ਸੀਗਾ। ਤੇ ਉਹ ਕਹਿੰਦਾ ਮੇਰੇ ਕੋਲ ਗਨ ਕੈਰੀ ਕਰਦਾ, ਉਹਨੇ ਜਾਨੂੰ ਭੱਜ ਗਿਆ ਉਹ ਜਦੀ ਦੇਖ ਕੇ। ਉਹ ਇਹਦੇ 'ਚ ਬਾਈ ਜੀ ਆਪਣੇ ਲੋਕ ਕਰਦੇ ਆ ਨਾ,
ਆਪਾਂ ਆਟੋ ਸਟਾਰਟ ਜੇ ਗੱਡੀ ਕਰ ਦਿੰਦੇ ਆ ਰਿਮੋਟ ਤੋਂ, ਜਿਵੇਂ ਕਈ ਵਾਰ ਤੇਲ ਪਵਾਉਣਾ ਗੱਡੀ ਬੰਦ ਕਰਕੇ ਦੁਬਾਰਾ ਆਟੋ ਸਟਾਰਟ ਕਰ ਦਈਦੀ ਆ, ਤਾਂ ਕਿ ਜੇ ਕੋਈ ਵਿੱਚ ਬਹਿਦਾ ਗੱਡੀ ਡਰਾਈਵ ਨਹੀਂ ਕਰ ਸਕਦਾ, ਕਿਉਂਕਿ ਜਿੰਨਾ ਚਿਰ ਤੁਹਾਡੀ ਜੇਬ 'ਚ ਚਾਬੀ ਆ ਤੁਸੀਂ ਸੀਟ ਤੇ ਨਹੀਂ ਬਹਿੰਦੇ, ਤੁਸੀਂ ਪੁਸ਼ ਬਟਨ ਦੱਬੋਗੇ ਤਾਂ ਤੁਹਾਡੀ ਗੱਡੀ ਐਕਟਿਵ ਹੁੰਦੀ ਆ, ਵੀ ਆਨ ਹੁੰਦੀ ਆ। ਸੋ ਮੈਂ ਇਹ ਸ਼ੇਅਰ ਕਰਨਾ ਸੀਗਾ ਜੀ। ਜੀ ਥੈਂਕ ਯੂ।